दर्शकों ब्रेक तो बाद तुहाडा स्वागत है जी। डॉक्टर साहब साडे कोल पहली ईमेल आई है पंजाब तो सुखमन कौर जी दी। ਇਹ ਲਿਖਦੇ ਹਨ ਅੱਜ ਅਸੀਂ ਸਿੱਖ ਔਕੜਾਂ ਦਾ ਸਾਹਮਣਾ ਕਰਨ ਦੀ ਥਾਂ ਉਹਨਾਂ ਤੋਂ ਭੱਜ ਰਹੇ ਹਾਂ। ਇਹ ਇੱਕ ਤਰ੍ਹਾਂ ਦਾ ਡਿਫੈਂਸ ਮਕੈਨਿਕਸ ਹੈ। 1947 ਤੋਂ ਬਾਅਦ ਜੋ ਸਿੱਖਾਂ ਤੇ ਚਾਰੇ ਪਾਸਿਓਂ ਹਮਲੇ ਅਤੇ ਤਸ਼ੱਦਦ ਹੋ ਰਿਹਾ ਹੈ ਉਹ ਸਭ ਅਸੀਂ ਆਪਣੇ ਅੰਦਰ ਦਬ ਲਿਆ ਹੈ। ਪਹਿਲਾ ਕੁਝ ਗੈਰ ਸਿੱਖਾਂ ਦੇ ਕਮੈਂਟਸ ਚੋਂ ਇਹ ਪਤਾ ਲੱਗਦਾ ਹੈ ਕਿ ਉਹ ਨੰਦੇੜ ਮਹਾਰਾਸ਼ਟਰ ਚ ਸਿੱਖਾਂ ਦੀ 1.25 ਲੱਖ ਆਬਾਦੀ ਤੋਂ ਖੁਸ਼ ਨਹੀਂ ਹਨ। ਉਹਨਾਂ ਦਾ ਮੰਨਣਾ ਹੈ ਕਿ ਨੰਦੇੜ ਚ ਸਿੱਖਾਂ ਦੀ ਗਿਣਤੀ ਹੋਰ ਜ਼ਿਆਦਾ ਹੈ ਕਿਉਂਕਿ ਛੋਟੇ ਜਿਹੇ ਸ਼ਹਿਰ ਚ ਸਿੱਖ ਹਰ ਥਾਂ ਤੇ ਦੇਖੇ ਜਾਂਦੇ ਹਨ। ਉਹਨਾਂ ਨੂੰ ਹਿੰਦੂ ਆਬਾਦੀ ਨਾਲ ਮਿਲਾਇਆ ਗਿਆ ਹੈ। ਦੂਸਰਾ ਕੁਝ ਗੈਰ ਸਿੱਖ ਖੁਸ਼ ਹਨ ਕਿ ਕਿਸੇ ਧਰਮ ਦੀ ਪਾਪੂਲੇਸ਼ਨ ਗਰੋਥ ਤਾਂ ਘਟ ਰਹੀ ਹੈ। ਪੜ੍ਹੇ ਲਿਖੇ ਸਿੱਖ ਅਤੇ ਬਾਹਰਲੇ ਮੁਲਕਾਂ 'ਚ ਬੈਠੇ ਸਿੱਖ ਇਸ ਨੂੰ ਗਿਆਨ ਦਾ ਨਾਮ ਦਿੱਤਾ ਹੈ ਕਿ ਸਿੱਖ ਜਾਗਰੂਕ ਹੋਏ ਹਨ, ਪਰ ਉਹਨਾਂ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਬਾਕੀ ਧਰਮਾਂ ਦੇ ਮੁਕਾਬਲੇ 'ਚ ਸਿੱਖਾਂ ਕੋਲ ਸਭ ਨਾਲੋਂ ਘੱਟ ਨੌਕਰੀਆਂ ਹਨ ਤੇ ਪੜ੍ਹਿਆਂ ਲਿਖਿਆਂ ਦੀ ਗਿਣਤੀ ਬਹੁਤ ਘਟ ਰਹੀ ਹੈ ਸਿੱਖਾਂ 'ਚ ਤੇ ਲਗਾਤਾਰ ਘਟ ਰਹੀ ਹੈ। ਫਿਰ ਵੀ ਮੀਡੀਆ 'ਚ ਜਾ ਕੇ ਸਿੱਖ ਇਸ ਨੂੰ ਜਾਗਰੂਕ ਹੋਣਾ ਦੱਸ ਰਹੇ ਹਨ ਅਤੇ ਆਬਾਦੀ ਦਰ ਘਟਣ ਦੇ ਅਸਲ ਕਾਰਨਾਂ ਦਾ ਕਿਸੇ ਨੂੰ ਕੁਝ ਪਤਾ ਨਹੀਂ, ਨਾ ਕੋਈ ਉਸ ਬਾਰੇ ਗੱਲ ਕਰ ਰਿਹਾ ਹੈ। ਹਜੇ ਤੱਕ ਮੈਂ ਮੀਡੀਆ 'ਚ ਕਿਸੇ ਸਿੱਖ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਇਸ ਦਾ ਕਾਰਨ ਨਸ਼ਾ ਹੈ। ਇਹ ਸਾਰੇ ਇਹੀ ਕਹੀ ਜਾ ਰਹੇ ਹਨ ਕਿ ਇਸ ਦਾ ਕਾਰਨ ਯੂਪੀ ਬਿਹਾਰ ਤੋਂ ਲੋਕਾਂ ਦਾ ਆਉਣਾ ਤੇ ਮੁੰਡੇ ਸਿੱਖਾਂ ਦੀ ਪਹਿਲੀ ਪਸੰਦ ਹਨ। ਸਿੱਖ ਲੀਡਰ ਕਹਿ ਰਹੇ ਹਨ ਕਿ ਸਿੱਖ ਬਾਹਰਲੇ ਮੁਲਕਾਂ 'ਚ ਜਾ ਕੇ ਵਸ ਰਹੇ ਹਨ। ਜਥੇਦਾਰ ਗੁਰਬਚਨ ਸਿੰਘ ਦੇ 4 ਬੱਚੇ ਪੈਦਾ ਕਰਨ ਦੇ ਬਿਆਨ ਨੂੰ ਸਿੱਖਾਂ ਨੇ ਅਨਪੜ੍ਹਤਾ ਵਾਲਾ ਅਤੇ ਛੋਟੀ ਸੋਚ ਵਾਲਾ ਕਰਾਰਿਆ ਹੈ। ਚੌਥਾ, ਅੱਜ ਕੱਲ ਜਦ ਨਸ਼ੇ ਕਾਰਨ ਮਾਂ-ਬਾਪ ਤੇ ਨੌਜਵਾਨ ਬੱਚੇ ਦੁਨੀਆ ਤੋਂ ਅਲਵਿਦਾ ਕਹਿ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਉਹਨਾਂ ਦਾ ਬੱਚਾ ਇੱਕ ਹਾਦਸੇ 'ਚ ਮਰਿਆ ਹੈ। ਇਹ ਬਹਾਨਾ ਅੱਜ ਕੱਲ ਆਮ ਸੁਣਿਆ ਜਾ ਰਿਹਾ ਹੈ। ਇਨਫਰਟਿਲਿਟੀਜ਼ ਕਲੀਨਿਕਸ ਥਾਂ-ਥਾਂ ਖੁੱਲ ਚੁੱਕੇ ਹਨ ਪੰਜਾਬ 'ਚ। ਜੇ ਰੱਬ ਧੀ ਦੇਵੇ ਤਾਂ ਵੀ ਅਸੀਂ ਪੰਜਾਬੀ ਮੁੰਡੇ ਚਾਹੁੰਦੇ ਹਾਂ। ਘੱਟੋ ਘੱਟ ਨਸ਼ਿਆਂ ਕਾਰਨ ਨਾਸਪੁੰਸਕ ਹੋਣ ਦੀ ਥਾਂ ਉਹਨਾਂ ਨੂੰ ਬੱਚਾ ਤਾਂ ਮਿਲ ਰਿਹਾ। ਕੈਂਸਰ ਪਾਣੀ ਅਤੇ ਖਾਣੇ ਦੇ ਸਮਾਨ ਥਾਈਂ ਪੈਰ ਪਸਾਰ ਰਿਹਾ। ਪੰਜਵਾਂ, ਯੂਪੀ ਬਿਹਾਰ ਮਾਈਗ੍ਰੈਂਟਸ। ਮੈਂ ਇਹ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਇੱਕ ਪਾਸੇ ਵਾਲੇ ਸਿੱਖ ਦੀ ਜ਼ਮੀਨ ਪ੍ਰਵਾਸੀ ਲੇਬਰ ਨੇ ਹੌਲੀ ਹੌਲੀ ਆਪਣੇ ਰਹਿਣ ਲਈ ਝੁੱਗੀਆਂ ਬਣਾ ਕੇ ਦੱਬ ਲਈ ਹੈ। ਪਹਿਲਾਂ ਤਾਂ ਉਹ ਸੋਚਦਾ ਰਿਹਾ ਕਿ ਇਹਨਾਂ ਨੂੰ ਜਦ ਮਰਜ਼ੀ ਉਥੋਂ ਹਟਾ ਦੇਵੇ। ਹੌਲੀ ਹੌਲੀ ਉਹਨਾਂ ਨੇ ਉਸਦੇ ਖੇਤਾਂ ਤੇ ਕਬਜ਼ਾ ਕਰ ਲਿਆ। ਫਿਰ ਜਦ ਉਸਨੇ ਉਸ ਲੇਬਰ ਨੂੰ ਜਾਣ ਲਈ ਕਿਹਾ ਤਾਂ ਉਹਨਾਂ ਨੇ ਇਕੱਠੇ ਹੋ ਕੇ ਹਮਲਾ ਕਰ ਦੇਣਾ, ਉਸਦਾ ਨੁਕਸਾਨ ਕੀਤਾ ਤੇ ਉਸ ਸਮੇਂ 2 ਪੁਲਿਸ ਵਾਲੇ ਉੱਥੇ ਖੜ ਕੇ ਦੇਖ ਰਹੇ ਸਨ। ਇਹ ਸਭ CCTV ਤੇ ਵੀ ਰਿਕਾਰਡ ਹੋ ਗਿਆ। ਇਹ ਕੇਸ ਮਨਜੀਤ ਸਿੰਘ ਜੀਕੇ ਨੂੰ ਜਵਾਬ ਹੈ, ਜਦਕਿ ਉਹ ਕਹਿੰਦਾ ਸੀ ਕਿ ਸਿੱਖ ਭਾਰਤ ਵਿੱਚ ਵੱਧ ਫੁੱਲ ਰਹੇ ਹਨ। ਇਸ ਕੇਸ 'ਚ ਸਿੱਖ ਬਹੁਤ ਅਮੀਰ ਸੀ, ਪਰ ਉਹ ਯੂਪੀ ਬਿਹਾਰ ਦੇ ਪ੍ਰਵਾਸੀਆਂ ਕੋਲੋਂ ਆਪਣੀ ਜ਼ਮੀਨ ਖਾਲੀ ਨਹੀਂ ਕਰਵਾ ਸਕਿਆ ਕਿਉਂਕਿ ਹੁਣ ਉਹ ਪੰਜਾਬ ਦੇ ਵਾਸੀ ਹਨ। ਉਹਨਾਂ ਦੇ 2 ਵੋਟ ਇੱਥੇ ਹਨ, ਚੋਣਾਂ 'ਚ ਵੀ ਹਿੱਸਾ ਲੈਂਦੇ ਹਨ ਤੇ ਸਿਆਸਤਦਾਨਾਂ ਨੂੰ ਉਹਨਾਂ ਦੀ ਲੋੜ ਹੈ। ਜੇ ਤੁਹਾਡੇ ਕੋਲ ਸੁਰੱਖਿਆ ਨਹੀਂ, ਤੁਸੀਂ ਮਾਣ ਸਨਮਾਨ ਨਾਲ ਜਿਉ ਨਹੀਂ ਸਕਦੇ ਤਾਂ ਤੁਹਾਡੇ ਕੋਲ ਪੈਸੇ ਹੋਣ ਦਾ ਕੋਈ ਮਤਲਬ ਨਹੀਂ। ਮੈਂ ਐਵੇਂ ਹੀ ਇੱਕ ਕੇਸ ਬਾਰੇ ਪਹਿਲਾਂ ਵੀ ਸੁਣਿਆ ਸੀ ਜੋ ਅਸਮਿਆਂ 'ਚ ਵਾਪਰਿਆ ਸੀ, ਪਰ ਉਦੋਂ ਸਿੱਖਾਂ ਨੇ ਇਕੱਠੇ ਹੋ ਕੇ ਕਬਜ਼ਾ ਲੈ ਲਿਆ ਸੀ ਧੱਕੇ ਨਾਲ। ਇਹ ਅੱਜ ਕੱਲ ਦੇਖਣ ਨੂੰ ਨਹੀਂ ਮਿਲਦਾ। ਅੱਜ ਕੱਲ ਪ੍ਰਵਾਸੀਆਂ ਨੂੰ ਸਰਕਾਰ ਘਰਾਂ ਤੇ ਡਿਸਕਾਊਂਟ ਦਿੰਦੀ ਹੈ ਤੇ ਅੱਗਿਓਂ ਉਹ ਪੈਸਿਆਂ ਲਈ ਕਿਸੇ ਹੋਰ ਨੂੰ ਕਿਰਾਏ ਤੇ ਚੜਾ ਦਿੰਦੇ ਹਨ। ਸਾਡੇ ਗੁਰਦੁਆਰਾ ਸਾਹਿਬਾਨਾਂ ਉਹਨਾਂ ਨੂੰ ਲੰਗਰ ਮੁਹੱਈਆ ਕਰਦੇ ਹਨ। ਮੈਂ ਲੰਗਰ ਦੇ ਖਿਲਾਫ ਨਹੀਂ ਬੋਲਦੀ, ਪਰ ਜਦ ਸਿੱਖ ਕਿਸਾਨ ਹਰ ਰੋਜ਼ ਮਰ ਰਿਹਾ ਹੋਵੇ ਤਾਂ ਇਹ ਸਿੱਖਾਂ ਦੀ ਬਦਲੀ ਤਰਜੀਹ ਜਾਪਦਾ ਹੈ ਕਿ ਜਿਹੜਾ ਪੈਸਾ ਅਸੀਂ ਲੰਗਰ ਤੇ ਰੱਜੇ ਹੋਏ ਲੋਕਾਂ ਨੂੰ ਰਜਾਉਣ ਤੇ ਲਗਾ ਰਹੇ ਹਾਂ ਉਹੀ ਪੈਸੇ ਨਾਲ ਕਿਸਾਨਾਂ ਨੂੰ ਲੋਨ ਕਿਉਂ ਨਹੀਂ ਦੇ ਸਕਦੇ। SGPC ਵੱਲੋਂ ਜਿਸ ਤੇ ਕੋਈ ਵਿਆਜ ਨਾ ਹੋਵੇ, ਜਾਂ ਫਿਰ ਸਿੱਖ ਆਪਸ 'ਚ ਹੀ ਸਿੱਖਾਂ ਦੀ ਮਦਦ ਕਰਨ। ਪਰ ਅੱਜ ਕੱਲ ਆਪਣੇ ਭਾਈਚਾਰੇ 'ਚ ਹੀ ਕਿਸੇ ਤੇ ਭਰੋਸਾ ਨਹੀਂ ਕਰਦਾ। ਇੱਥੋਂ ਤੱਕ ਕਿ ਹੁਣ ਤਾਂ SGPC ਅੰਮ੍ਰਿਤਧਾਰੀ ਸਿੱਖਾਂ ਦੀ ਪੜ੍ਹਾਈ ਤੇ ਵੀ ਪੈਸੇ ਖਰਚਣ ਨੂੰ ਤਿਆਰ ਨਹੀਂ। ਘੱਟੋ ਘੱਟ ਇੰਡੀਅਨ ਮਾਈਨੋਰਿਟੀਜ਼ ਅਫੇਅਰਸ ਮਿਨਿਸਟਰੀ ਦੀ ਸਕਾਲਰਸ਼ਿਪ ਸਕੀਮ ਤੋਂ ਹੀ SGPC ਕੁਝ ਸਿੱਖ ਲਵੇ। ਸਾਡੀਆਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਇਹ ਏਜੰਡਾ ਹੋਣਾ ਚਾਹੀਦਾ ਹੈ। ਚੀਨੀਆਂ ਦੀ ਕਹਾਵਤ ਹੈ,
Give a man a fish and you feed him for a day. Teach a man to fish and you feed him for a lifetime. SGPC ਬਸ ਗੁਰੂ ਘਰਾਂ ਦੇ ਸੁੰਦਰੀਕਰਨ ਤੇ ਹੀ ਲੱਗੇ ਹੋਏ ਨੇ ਤੇ ਦਰਬਾਰ ਸਾਹਿਬ ਨੂੰ ਟੂਰਿਸਟ ਡੈਸਟੀਨੇਸ਼ਨ ਬਣਾਇਆ ਜਾ ਰਿਹਾ। 6ਵਾਂ ਸਿੱਖਾਂ ਵਿਆਹਾਂ ਦੇ ਟੁੱਟਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ ਕਿ ਘਰ ਵਾਲੇ ਘੱਟ ਪੜ੍ਹੇ ਲਿਖੇ ਹਨ, ਨੌਕਰੀ ਨਾ ਮਿਲਣਾ, ਇੱਜ਼ਤ ਮਾਣ ਅਤੇ ਕਹਿਣੀ ਕਰਨੀ ਦਾ ਪੂਰਾ ਨਾ ਹੋਣਾ, ਬੇਈਮਾਨ ਹੋਣਾ, ਖਾਸ ਕਰਕੇ ਬਾਹਰਲੇ ਵਿਆਹਾਂ ਦੇ ਮਾਮਲਿਆਂ 'ਚ। ਇਹ ਸਭ ਅੰਤ ਨੂੰ ਸਾਡੀ ਆਬਾਦੀ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਤੇ ਪ੍ਰਭਾਵ ਛੱਡੇਗਾ। ਪੰਜਾਬੀ ਮਿਊਜ਼ਿਕ ਕਲਚਰ ਅਸਿੱਧੇ ਤੌਰ ਤੇ ਇਸ ਸਭ 'ਚ ਵੱਡੀ ਭੂਮਿਕਾ ਨਿਭਾ ਰਿਹਾ। 7ਵਾਂ ਜਾਤ ਪਾਤ। ਅਕਾਲੀ ਚਾਹੁੰਦੇ ਹਨ ਕਿ ਸੁਪਰੀਮ ਕੋਰਟ ਜੱਟਾਂ ਨੂੰ OBC ਦਾ ਹਿੱਸਾ ਐਲਾਨੇ ਤਾਂ ਜੋ ਰਿਜ਼ਰਵੇਸ਼ਨ ਦੇ ਲਾਭ ਮਿਲ ਸਕਣ, ਪਰ ਅਕਾਲੀ ਸਟੇਟ 'ਚ ਇਸ ਦਾ ਐਲਾਨ ਕਰਨ ਤੋਂ ਕਤਰਾ ਰਹੇ ਹਨ। ਬਹੁ ਗਿਣਤੀ ਮਜ਼ਾਕ ਬਣ ਰਹੀ ਹੈ ਕਿ ਸਿੱਖਾਂ 'ਚ ਤਾਂ ਜਾਤ ਪਾਤ ਹੈ ਹੀ ਨਹੀਂ। ਜੇ ਇਹ ਸੱਚ ਹੈ ਤਾਂ ਸਿੱਖ ਹਿੰਦੂਆਂ ਨਾਲੋਂ ਵੱਖਰੇ ਨਹੀਂ ਹਨ। ਇਹ ਜਾਤ ਪਾਤ ਡੇਰਿਆਂ ਦਾ ਮਸਲਾ ਸਾਨੂੰ ਬੜੀ ਧਿਆਨ ਨਾਲ ਨਜਿੱਠਣਾ ਚਾਹੀਦਾ ਹੈ। ਧੰਨਵਾਦ। ਕੀ ਤੁਸੀਂ ਗੁਰਦੁਆਰਾ ਸਾਹਿਬਾਨਾਂ 'ਚ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਜਿਸ ਦਾ ਜ਼ਿੰਮੇਵਾਰ ਲੋਕਲ ਗੁਰਦੁਆਰਾ ਮੈਨੇਜਮੈਂਟ ਨੂੰ ਠਹਿਰਾਇਆ ਸੀ ਤੇ ਗਿਆਨੀ ਗੁਰਬਚਨ ਸਿੰਘ ਦੇ ਵਿਚਾਰੋਗੇ? ਕਈ ਥਾਵਾਂ ਤੇ ਇਹ ਅੱਗ ਲੱਗਣ ਦਾ ਮਸਲਾ ਨਹੀਂ ਸੀ, ਇਹ ਲੁੱਟ-ਖੋਹ ਦਾ ਮਸਲਾ ਸੀ। ਮੈਂ ਤੁਹਾਨੂੰ ਫੋਟੋਆਂ ਵੀ ਭੇਜੀਆਂ ਹਨ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਕਾਫੀ ਡੀਟੇਲਡ ਈਮੇਲ ਲਿਖੀ ਹੈ। ਮੈਂ ਵੈਸੇ ਇਹ ਅਕਸਰ ਬੇਨਤੀ ਵੀ ਕਰਦਾ ਕਿ ਬੇਸ਼ੱਕ ਛੋਟੀ ਲਿਖੋ, ਭਾਵੇਂ ਉਹੀ ਟੌਪਿਕ ਜਿਹੜੇ ਇਹਨੇ ਰੋਕ, ਇਹ ਤਾਂ ਠੀਕ ਹੈ। ਕਈ ਵਾਰ ਜਦੋਂ ਤੁਹਾਡੇ 'ਚ ਉਹ ਬ੍ਰੇਨ ਵੇਵ ਚੱਲ ਰਹੀ ਹੁੰਦੀ ਹੈ, ਪੈਨ ਚੱਲ ਰਿਹਾ ਹੁੰਦਾ, ਤੁਸੀਂ ਪੈਨ ਡਾਊਨ ਕਰਨਾ ਚਾਹੁੰਦੇ ਹੋ, ਪਰ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਵੀ ਅਸੀਂ ਸਾਰਿਆਂ ਨੂੰ ਹੀ ਚਾਂਸ ਦੇਈਏ। ਜੇ ਛੋਟੇ ਸੈਗਮੈਂਟਸ ਹੋਣਗੇ ਅਸੀਂ ਪੜ੍ਹਾਂਗੇ ਸਾਰੇ, ਭਾਵੇਂ ਓਵਰ ਏ ਪੀਰੀਅਡ ਆਫ ਟਾਈਮ ਹੋਏਗਾ, ਤੇ ਉਹਦੇ 'ਚ ਬਾਕੀਆਂ ਦਾ ਜਿਹੜਾ ਹੈ ਵਿਊ ਪੁਆਇੰਟ ਉਹ ਵੀ ਦੇਣ ਦਾ ਮੌਕਾ ਮਿਲੇਗਾ। ਪਰ ਕਿਉਂਕਿ ਇਹ ਜਿਹੜੀਆਂ ਭੈਣਾਂ 2-3 ਸਾਨੂੰ ਹੁਣ ਲਿਖਦੀਆਂ ਨੇ ਲਗਾਤਾਰਤਾ ਨਾਲ, ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਹੁੰਦੀ ਹੈ, ਲਿੰਕ ਵੀ ਬਣਾਏ ਹੁੰਦੇ ਨੇ, ਰਿਸਰਚ ਵੀ ਹੁੰਦਾ ਹੈ, ਬੜੀ ਖੂਬਸੂਰਤ ਅੰਗਰੇਜ਼ੀ ਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਅਸੀਂ ਤਾਂ ਪੜ੍ਹਨ ਦੇ ਟਾਈਮ ਦੀ ਗੱਲ ਕਰਦੇ, ਇਹਨਾਂ ਨੇ ਲਿਖਣ 'ਚ ਕਿੰਨੇ ਘੰਟੇ ਲਾਏ ਨੇ, ਰਿਸਰਚ ਕਰਨ 'ਚ ਕਿੰਨੇ ਲਾਏ ਨੇ। ਪਰ ਫਿਰ ਵੀ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਵੀ ਜਿੰਨਾ ਬਰੀਫ ਹੋਏਗਾ ਉਨਾ ਬਿਹਤਰ ਹੈ। ਉਹਨਾਂ ਨੇ ਇੱਕ ਗੱਲ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਵੀ ਅਸੀਂ ਔਕੜਾਂ ਤੋਂ ਭੱਜ ਰਹੇ ਹਾਂ, ਜਾਂ ਅਮਰੀਕਨ ਜਿਵੇਂ ਕਹਿੰਦੇ ਨੇ ਕਿ ਟੂ ਪੁੱਟ ਦਾ ਪ੍ਰੋਬਲਮ ਅੰਡਰ ਦਾ ਕਾਰਪੈਟ, ਕਿ ਅਸੀਂ ਉਹਨੂੰ ਐਕਨੋਲਜ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਵੀ ਇਹ ਡਿਫੈਂਸ ਮੈਕੈਨਿਜ਼ਮ ਹੈ। ਇਹ ਠੀਕ ਹੈ ਕਿ ਕਈ ਵਾਰ ਜਿਹਨੂੰ ਅਸੀਂ ਅਨਪਲੇਜ਼ੈਂਟ ਸਮਝਦੇ ਹਾਂ, ਕੋਈ ਘਟਨਾ ਜਿਹੜੀ ਸਾਡੀ ਜ਼ਿੰਦਗੀ 'ਚ ਕਿਸੇ ਦਾ ਨਾਖੁਸ਼ ਵਿਆਹੁਤਾ ਜੀਵਨ ਹੈ, ਜਾਂ ਕਿਸੇ ਦੇ ਕੋਈ ਐਸੀ ਟ੍ਰੈਜਡੀ ਵਾਪਰੀ, ਕੋਈ ਵਿਛੋੜਾ ਹੋਇਆ, ਤੇ ਬਹੁਤ ਵਾਰ ਇਹ ਹੁੰਦਾ ਕਿ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਉਹ ਗੱਲਾਂ ਕਰਦੇ ਆ, ਉਹਨੂੰ ਟੱਚ ਨਹੀਂ ਕਰਦੇ। ਉਹਨਾਂ ਨੂੰ ਇਹ ਹੁੰਦਾ ਕਿ ਵੀ ਇਸ ਦਾ ਜਿਹੜਾ ਹੈ ਉਹ ਦੂਜਾ ਪ੍ਰਭਾਵ ਹੋਏਗਾ। ਤੇ ਕਈ ਵਾਰ ਫਿਰ ਓਵਰ ਏ ਪੀਰੀਅਡ ਆਫ ਟਾਈਮ ਜਿਹੜਾ ਬੰਦਾ ਬਹੁਤ ਕੁਝ ਸਹਿ ਰਿਹਾ ਹੁੰਦਾ ਹੈ, ਉਹ ਉਹਦੇ 'ਚ ਵੀ ਇੱਕ ਡਿਫੈਂਸ ਮੈਕੈਨਿਜ਼ਮ ਬਣ ਜਾਂਦਾ ਹੈ ਕਿ ਵੀ ਉਹ ਸਿਰਫ ਇੱਕ ਰੋਜ਼ੀ ਪਿਕਚਰ ਹੀ ਦੇਖਣਾ ਚਾਹੁੰਦਾ ਹੈ, ਉਹ ਦੁੱਖ ਦੇ ਫੋੜੇ ਨੂੰ ਹੱਥ ਨਹੀਂ ਲਾਉਣਾ ਚਾਹੁੰਦਾ। ਔਰ ਉਹਨਾਂ ਨੇ ਇਹ ਕਹਿ ਕੇ ਇਹ ਕਿਹਾ ਕਿ ਵੀ ਇਹ ਜੋ ਕੁਛ ਚੱਲ ਰਿਹਾ ਹੈ ਅਸੀਂ, ਔਰ ਉਹਦੇ 'ਚ ਜਿਹੜਾ ਡਿਫੈਂਸ ਮੈਕੈਨਿਜ਼ਮ ਦਾ ਇੱਕ ਡਰਾਬੈਕ ਹੁੰਦਾ ਹੈ, ਜਿਹਦੇ ਲਈ ਅਖੀਰ ਅੰਗਰੇਜ਼ੀ ਦਾ ਹੀ ਇਹ ਸ਼ਬਦ ਹੈ ਕਿ ਟੂ ਬੀ ਇਨ ਡਿਨਾਇਲ, ਕਿ ਵੀ ਵਾਪਰ ਰਿਹਾ ਹੁੰਦਾ ਹੈ ਪਰ ਅਸੀਂ ਉਸ ਤੋਂ ਇਨਕਾਰੀ ਹੋ ਰਹੇ ਹੁੰਦੇ, ਕਿਉਂਕਿ ਅਸੀਂ ਉਸ ਦਰਵਾਜ਼ੇ ਨੂੰ ਹੀ ਸ਼ਟ ਕਰ ਦਿੰਦੇ ਹਾਂ। ਤੇ ਫਿਰ ਡਿਨਾਇਲ ਤੋਂ ਬਾਅਦ ਨੈਕਸਟ ਹੁੰਦਾ ਜਿਹਦੇ 'ਚ ਅਸੀਂ ਕਹਿੰਦੇ ਇਹ ਤਾਂ ਇਵੇਂ ਹੀ ਹੋਣਾ। ਹਰ ਥਾਂ ਹੁੰਦਾ ਜੀ ਘੱਟ ਗਿਣਤੀਆਂ ਨਾਲ। ਜੇ ਤੁਸੀਂ ਉੱਥੇ ਜਿਹੜੇ ਇਸ ਕਿਸਮ ਦੇ ਮੈਕੈਨਿਜ਼ਮ ਔਰ ਡਿਨਾਇਲ ਵਾਲੇ ਨੇ ਉਹਨਾਂ ਨੂੰ ਕਹੋ ਜੀ ਇੱਥੇ ਨਹੀਂ ਹੁੰਦਾ, ਤਾਂ ਉਹ ਕਹਿੰਦੇ ਤੁਹਾਡੇ ਨਹੀਂ ਜੀ ਹੁੰਦਾ, ਇੱਥੇ ਕਾਲਿਆਂ ਨਾਲ ਕੀ ਸਲੂਕ ਹੁੰਦਾ, ਜਾਂ ਇੱਥੇ ਕਿਹੜੇ ਰੇਪ ਨਹੀਂ ਹੁੰਦੇ, ਜਾਂ ਇੱਥੇ ਫਲਾਣਾ ਕਿਹੜਾ ਨਹੀਂ ਹੁੰਦਾ। ਔਰ ਉਹ ਬਿਲਕੁਲ ਡਿਫਰੈਂਟ ਕੌਨਟੈਕਸਟ ਦੇ ਵਿੱਚ ਉਹ ਡਿਫੈਂਸ ਮੈਕੈਨਿਜ਼ਮ ਉਹਨਾਂ ਦਾ ਬੋਲ ਰਿਹਾ ਹੁੰਦਾ। ਫਿਰ ਉਹਨਾਂ ਨੇ ਕੁਝ ਨੁਕਤੇ ਦਿੱਤੇ ਨੇ ਕਿ ਵੀ ਇਹ ਜਿਹੜੇ 1.25 ਲੱਖ ਦੇ ਕਰੀਬ ਜਿਹੜਾ ਨੰਦੇੜ ਦੇ ਵਿੱਚ ਸਿੱਖਾਂ ਦੀ ਆਬਾਦੀ ਦਾ ਆਇਆ, ਵੀ ਇਸ ਤੋਂ ਨਾਖੁਸ਼ ਨੇ। ਔਰ ਮੈਂ ਅੱਗੇ ਵੀ ਅਸੀਂ ਕਿਉਂਕਿ ਇਸ ਦੇ ਉੱਤੇ ਆਲਰੇਡੀ ਕਾਫੀ ਚਰਚਾ ਕੀਤੀ ਹੈ, ਮੈਂ ਤਾਂ ਸਮਝਦਾ ਵੀ ਜਾਂ ਤਾਂ ਇਹ ਜਿਹੜੇ ਸਾਡੇ ਵਣਜਾਰੇ ਸਿੱਖਾਂ ਨੂੰ 2 ਕਰੋੜ ਤੋਂ 10 ਕਰੋੜ ਤੱਕ ਦੱਸਣ ਵਾਲੇ ਨੇ ਆਪਣੀਆਂ ਸਟੇਟਮੈਂਟਾਂ ਬੰਦ ਕਰਨ, ਜਾਂ ਇਸ ਗੱਲ ਦੀ ਜਾ ਕੇ ਉਹਨਾਂ ਸਾਰੇ ਖਿੱਤਿਆਂ ਦੇ ਵਿੱਚ ਜਿੱਥੇ ਸਿੱਖ ਵਸਦੇ ਨੇ
ਜਿਵੇਂ ਨੰਦੇੜ ਮਹਾਰਾਸ਼ਟਰ 'ਚ ਹੈ, ਮਹਾਰਾਸ਼ਟਰ 'ਚ ਵੀ ਵੱਡੀ ਗਿਣਤੀ 'ਚ ਵਣਜਾਰੇ ਸਿੱਖ ਨੇ। ਨਾਗਪੁਰ ਦੇ ਆਲੇ ਦੁਆਲੇ ਕਿੰਨੇ ਪਿੰਡਾਂ 'ਚ ਕਿ ਜੀ ਉੱਥੇ ਅਸੀਂ ਗੁਰਦੁਆਰੇ ਬਣਾ ਰਹੇ ਹਾਂ, ਦੂਸਰਾ ਕਰ ਰਹੇ ਹਾਂ। ਕਰਨਾਟਕਾ 'ਚ ਨੇ, ਆਂਧਰਾ 'ਚ ਨੇ। ਇਸ ਡੇਟੇ ਨੂੰ ਜ਼ਰੂਰ ਦੇਖਿਆ ਜਾਏ ਕਿ ਕੀ ਉਹਨਾਂ ਨੇ ਲਿਖਿਆ ਨਹੀਂ ਹੈ, ਲਿਖਣ ਤੋਂ ਇਨਕਾਰੀ ਨੇ, ਜਾਂ ਆਪਣੇ ਆਪ ਹੀ ਘਰ ਬੈਠੇ ਉਹਨਾਂ ਦੇ ਰਜਿਸਟਰ ਭਰ ਕੇ ਉਹਨਾਂ ਨੂੰ ਹਿੰਦੂ ਕੈਟਾਗਰੀ 'ਚ ਲਿਖਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਗੈਰ ਸਿੱਖ ਖੁਸ਼ ਨੇ। ਔਰ ਜਿਹੜੇ ਸਾਡੇ ਪੜ੍ਹੇ ਲਿਖੇ, ਔਰ ਇਹਦੇ 'ਚ ਇੱਕ ਈਵਨ ਟ੍ਰਿਬਿਊਨ ਦੇ ਵਿੱਚ ਕਿਸੇ ਦਾ ਆਰਟੀਕਲ ਬੜਾ ਲੰਬਾ ਚੌੜਾ, ਜੋ ਉਹਨੇ ਕਿਹਾ ਜੀ ਇਹ ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਸਿੱਖ ਲਿਖਣ ਵਾਲਾ, ਕਿ ਸੈਂਸਸ ਦੇ ਅੰਕੜਿਆਂ 'ਚ ਕਿ ਜੀ ਅਸੀਂ ਦੂਸਰੀਆਂ ਕੌਮਾਂ ਨਾਲੋਂ ਸਿਆਣੇ ਹੋ ਗਏ ਵੀ ਉਹਨਾਂ ਦਾ 27-28% ਹੈ, 24-25% ਹੈ ਗਰੋਥ ਰੇਟ ਮੁਸਲਮਾਨਾਂ ਦਾ, ਹਿੰਦੂਆਂ ਦਾ 18-19% ਹੈ। ਅਸੀਂ ਤਾਂ ਲੀਡਰਸ਼ਿਪ ਲੈ ਲਈ ਹੈ ਇੰਡੀਆ ਦੀ, ਅਸੀਂ ਰਾਹ ਦੱਸਿਆ ਕਿ ਆਬਾਦੀ ਘੱਟ ਕਿੱਦਾਂ ਕਰਨੀ ਹੈ। ਜੇ ਸਾਡੀ 8-9% ਆ ਗਈ ਤੇ ਇਹ ਤਾਂ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਔਰ ਉਹਨਾਂ ਨੇ ਕਿਹਾ ਕਿ ਜੋ ਕਹਿੰਦੇ ਜੀ ਅਸੀਂ ਇਹ ਜਾਗਰੂਕ ਹੈ, ਅਸੀਂ ਤਾਂ ਬਹੁਤ ਗਿਆਨਵਾਨ ਹੋ ਗਏ ਜੀ। ਤੇ ਮੈਂ ਉਹੀ ਕਹਿੰਦਾ ਹੁੰਦਾ ਕਿ ਵੀ ਉਹ ਮਗਰ ਬੇਰੀ ਉੱਗਾ ਹੀ ਸੀ ਕਿਸੇ ਦੇ, ਤੇ ਉਹਨੇ ਕਿਹਾ ਜੀ ਮਗਰ ਤੇਰੇ ਬੇਰ, ਹਾਂ ਉਹ ਕਹਿੰਦਾ ਜੀ ਨਾਲੇ ਛਾਵੇਂ ਬੈਠਾਂਗੇ ਨਾਲੇ ਬੇਰ ਖਾਵਾਂਗੇ। ਸੋ ਇਹ ਕੈਟਾਗਰੀ, ਪਰ ਇਹ ਸ਼ੋ ਕਰਦਾ ਹੈ ਵੀ ਕਿਸ ਹੱਦ ਤੱਕ ਇੱਕ ਐਗਨੀ ਔਰ ਨੈਗੇਟਿਵਿਟੀ ਜਿਹੜੀ ਹੈ ਉਹਨੂੰ ਅਸੀਂ ਜਿਹੜਾ ਉਹ ਖੁਸ਼ਫਹਿਮੀ ਕਹਿ ਕੇ, ਖੁਸ਼ਫਹਿਮੀ ਬਣਾ ਕੇ ਉਸ ਨੂੰ ਵੇਚਦੇ। ਫਿਰ ਉਹਨਾਂ ਨੇ ਇਹ ਕਿਹਾ ਵੀ ਅਸਲੀਅਤ ਕੀ ਹੈ ਇਸ ਸਾਰੇ ਮੁੱਦੇ ਦੀ, ਆਬਾਦੀ ਘਟਣ ਦਾ ਕਾਰਨ ਫਿਗਸ ਦੇ ਵਿੱਚ ਇਧਰ ਉਧਰ ਜਿਹੜਾ ਹੈ ਇਹਨੇ ਬਿੱਟ ਕਿ ਆ ਹੋਏਗਾ ਉਹ ਹੋਏਗਾ। ਉਹਨਾਂ ਨੇ ਕਿਹਾ ਜੀ ਅਸਲ ਕਾਰਨ ਜਿਹੜਾ ਉਹ ਨਸ਼ਾ ਹੈ, ਔਰ ਬਾਕੀ ਕਾਰਨ ਮਾਈਗ੍ਰੈਂਟ ਲੇਬਰ, ਮੁੰਡਿਆਂ ਦਾ ਬਾਹਰ ਨਿਕਲਣਾ। ਔਰ ਫਿਰ ਉਹਨਾਂ ਨੇ ਕਿਹਾ ਜੀ ਜੇ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਜੀ 4 ਬੱਚੇ ਪੈਦਾ ਕਰੋ, ਤੇ ਉਹਨੂੰ ਇਹ ਕਹਿਣ ਵਾਲੇ ਨੇ ਕਿ ਜੀ ਇਹ ਅਨਪੜ੍ਹਤਾ ਵਾਲਾ ਹੈ ਜੀ। ਫਿਰ ਉਹਨਾਂ ਨੇ ਡਰੱਗਸ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਇਹ ਇਨਫਰਟੀਲਿਟੀ ਕਲੀਨਿਕਸ ਦਾ ਜਿਹੜਾ ਹੋਣਾ, ਜਾਂ ਕੈਂਸਰ, ਪਾਣੀ ਗੰਦਾ, ਇਹ ਸਾਰੇ ਨੂੰ ਕਹਿ ਕੇ ਉਹਨਾਂ ਨੇ ਇੱਕ ਕਹਾਣੀ ਵੀ ਬਿਆਨ ਕੀਤੀ ਕਿ ਜਿਹੜਾ ਇੱਕ ਸਿੱਖ ਫਾਰਮਰ ਜਿਸ ਦੀ ਜ਼ਮੀਨ 'ਚ ਪਹਿਲਾਂ ਪ੍ਰਵਾਸੀ ਆਇਆ, ਹੌਲੀ ਹੌਲੀ ਉਹਨਾਂ ਨੇ ਕੀਤਾ ਕਬਜ਼ਾ। ਉਹਨੇ ਕਿਹਾ ਕੋਈ ਨਹੀਂ ਜਦੋਂ ਮਰਜ਼ੀ ਛੁਡਾ ਲਾਂਗੇ। ਫਿਰ ਇੰਨੀ ਗਿਣਤੀ ਜਦੋਂ ਉਹਨੇ ਕਿਹਾ, ਫਿਰ ਉਹਨਾਂ ਨੇ ਉੱਤੇ ਅਟੈਕ ਕਰ ਦਿੱਤਾ। ਔਰ ਹੁਣ ਉਹ ਮਾਈਗ੍ਰੈਂਟ ਆਪਣੇ ਆਪ ਨੂੰ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਨੇ ਜੀ ਅਸੀਂ ਪੰਜਾਬੀ ਹਾਂ। ਬੱਚੇ ਉਹਨਾਂ ਦੇ ਉਹਨਾਂ ਸਕੂਲਾਂ 'ਚ ਪੜ੍ਹਦੇ ਨੇ, ਪੰਜਾਬੀ ਬੋਲਦੇ, ਉਹ ਹੁਣ ਉਵੇਂ ਹੀ ਬਿਹੇਵ ਕਰ ਰਹੇ ਨੇ। ਤੇ ਕਰਪਟ ਸਿਸਟਮ ਹੈ। ਜੇ ਤੁਹਾਡੀ ਜ਼ਮੀਨ ਹੈ ਵੀ ਹੈ, ਜੇ ਇੱਥੋਂ ਬੈਠੇ ਆ ਬਹੁਤ ਸਾਰਿਆਂ ਦੀ, ਉੱਥੋਂ ਵਾਲੇ ਆਪਣੇ ਨਾਂ ਕਰਵਾ ਲੈਂਦੇ ਸੀ ਜਦੋਂ ਇਹ ਜਾਂਦੇ ਸੀ ਕਿ ਜੀ ਉੱਥੇ ਤਾਂ ਗੱਲ ਹੀ ਹੋਰ ਹੈ। ਤੇ ਇਹਨਾਂ ਨੇ ਵੀ ਉਸ ਕਰਪਟ ਸਿਸਟਮ ਦਾ ਇਸਤੇਮਾਲ ਕਰਕੇ ਉੱਥੇ ਆਪਣਾ ਕਬਜ਼ਾ ਕਈ ਸਾਲਾਂ ਤੋਂ ਸ਼ੋਅ ਕਰਕੇ, ਔਰ ਇੱਥੋਂ ਜਿਹੜੇ ਕੋਈ ਗਏ ਵੀ ਨੇ। ਔਰ ਇਹ ਮੈਨੂੰ ਕਿਸੇ ਹੋਰ ਨੇ ਵੀ ਕਿਹਾ, ਕਹਿੰਦਾ ਜੀ ਸਾਡੇ ਇੱਥੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਮਜ਼ਦੂਰ ਬਣ ਕੇ ਕੰਮ ਕਰਨ ਵਾਲੇ ਜਿਹੜੇ ਨੇ, ਪੈਸੇ ਪੰਜਾਬ ਦੀਆਂ ਕੋਠੀਆਂ ਚਲਾ ਰਹੇ ਨੇ ਜੀ। ਅਸੀਂ ਦਿਖਾਉਣਾ ਸ਼ਰੀਕਾਂ ਨੂੰ ਕਿ ਜੀ ਕਿੱਡੀ ਵੱਡੀ ਕੋਠੀ, ਉੱਥੇ ਬਈਏ ਬਿਠਾਏ ਹੋਏ ਨੇ। ਔਰ ਕਹਿੰਦਾ ਵੀ ਉਹਨਾਂ ਬਈਆਂ ਨੇ ਇਹਨਾਂ ਨੂੰ ਗਿਆਨ ਨੂੰ ਮਾਰ ਦੇਣਾ, ਔਰ ਇਹਨਾਂ ਨੂੰ ਡੇਅਰ ਨਹੀਂ ਹੋਣਾ ਕਿ ਵੀ ਇਹਨਾਂ ਨੇ ਉਹ ਕੋਠੀ ਖਾਲੀ ਕਰਾਣੀ, ਉੱਥੋਂ ਜਾਨਾਂ ਬਚਾ ਕੇ ਦੌੜਿਆ ਕਰਨਗੇ। ਔਰ ਇਹ ਟ੍ਰੈਂਡ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਜੀ ਇਹ ਬਣਾ ਕੇ ਇੱਥੇ ਦੀ ਮਿਹਨਤ ਦਾ ਬਈਏ ਵਸਾਣੇ ਵਾਲੀ ਜਿਹੜੇ ਵਸਾਏ ਜਾ ਰਹੇ ਨੇ। ਔਰ ਉਹਨਾਂ ਨੇ ਇਸ ਕਹਾਣੀ ਨੂੰ ਕਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਇਹ ਮਨਜੀਤ ਜੀਕੇ ਨੂੰ ਜਵਾਬ ਹੈ, ਜਿਹਨੇ ਕਿਹਾ ਕਿ ਜੀ ਸਿੱਖ ਬੜੇ ਖੁਸ਼ਹਾਲ ਨੇ ਔਰ ਬੜੇ ਪ੍ਰੋਸਪਰਸ ਨੇ ਜੀ। ਫਿਰ ਉਹਨਾਂ ਨੇ ਪ੍ਰਵਾਸੀਆਂ ਦਾ ਜਿਹੜਾ ਵੱਧ ਰਿਹਾ ਪ੍ਰਭਾਵ ਹੈ ਕਿ ਉਹ ਵੋਟਾਂ 'ਚ ਹਿੱਸਾ ਲੈਂਦੇ ਨੇ, ਚੋਣਾਂ 'ਚ ਹਿੱਸਾ ਲੈਂਦੇ ਨੇ, ਕਿਵੇਂ ਉਹਨਾਂ ਨੂੰ ਡਿਸਕਾਊਂਟ ਦੇ ਉੱਤੇ ਜਿਹੜਾ ਉਹ ਬਣਾ ਕੇ ਦਿੱਤਾ ਜਾ ਰਿਹਾ, ਘਰ ਦਿੱਤੇ ਜਾਂਦੇ ਨੇ, ਅੱਗੇ ਉਹ ਕਿਰਾਇਆਂ ਤੇ ਦੇ ਦਿੰਦੇ ਨੇ। ਫਿਰ ਉਹਨਾਂ ਨੇ ਬੜੇ ਪੋਲਾਈਟ ਤਰੀਕੇ ਨਾਲ ਕਿਹਾ ਕਿ ਜੀ ਉਹ ਕਰਦੇ ਹੋਰ ਨੇ, ਲੰਗਰ ਜਾ ਕੇ ਗੁਰਦੁਆਰਿਆਂ ਛਕਣਗੇ। ਉਹਨੇ ਕਿਹਾ ਜੀ ਲੰਗਰ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਵੀ ਅਸੀਂ ਰੱਜਿਆਂ ਨੂੰ ਰਜਾਣਾ ਜੀ, ਔਰ ਜਿੰਨਾ ਕੁ ਅਸੀਂ ਖਰਚਾ ਇਸ ਪਾਸੇ ਕਰਦੇ, ਇਹ ਕਿਉਂ ਨਹੀਂ ਇਸ ਕਿਸਮ ਦਾ ਕੋਈ ਫੰਡ ਹੁੰਦਾ ਕਿ ਉਹਦੇ ਥੱਲੇ ਅਸੀਂ ਕਿਸਾਨਾਂ ਨੂੰ ਜਿਹੜਾ ਇੰਟਰਸਟ ਫ੍ਰੀ ਲੋਨ ਦੇਈਏ, ਤਾਂ ਕਿ ਉਹ ਜਿਹੜੇ ਨੇ ਅੱਗੋਂ ਆਪਣਾ ਜਿਸ ਵੀ ਕਰਜ਼ੇ 'ਚ ਫਸ ਜਾਂਦੇ ਨੇ, ਦੂਸਰਾ ਹੁੰਦਾ ਉਸ ਤੋਂ ਉਹਨਾਂ ਦਾ ਬਚਾਅ ਹੋਏ। ਫਿਰ ਉਹਨਾਂ ਨੇ ਕਿਹਾ ਜੀ ਵੀ SGPC ਤਾਂ ਹੁਣ ਲੋਨ ਤਾਂ ਕੀ ਦੇਣੇ ਨੇ, ਇਹ ਉਹਨਾਂ ਦਾ ਹੀ ਆਪਣਾ ਹੀ ਆਰਗੂਮੈਂਟ ਹੈ ਭੈਣ ਜੀ ਦਾ, ਕਿ SGPC ਤਾਂ ਲੱਗੀ ਹੋਈ ਹੈ ਵੀ ਜਿਹੜੀ ਗੁਰਦੁਆਰਿਆਂ ਦਾ ਸੁੰਦਰੀਕਰਨ ਕਰਨ, ਕਿ ਜੀ ਉਸ ਤੇ ਸੰਗਮਰਮਰ ਲਾ ਦਿਓ, ਸੋਨਾ ਲਾ ਦਿਓ। ਤੇ ਪਿੱਛੇ ਸੀ ਕਿ ਵੀ ਜਿਹੜੇ ਕੁਛ ਅੰਮ੍ਰਿਤਧਾਰੀ ਬੱਚਿਆਂ ਨੂੰ ਜਾਂ ਸਿੱਖੀ ਸਰੂਪ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ ਸੀ, ਉਹ ਵੀ ਉਹਨਾਂ ਨੇ ਬੰਦ ਕੀਤੇ ਕਿਸੇ ਇੰਸਟੀਚਿਊਟ ਦੇ ਹਰਾ ਰੌਲਾ ਪੈਣ ਤੇ ਉਹਨਾਂ ਨੇ ਰੀਸਟੋਰ ਕਰ ਦਿੱਤੇ ਸੀ। ਬੜੀ ਖੂਬਸੂਰਤ ਉਹਨਾਂ ਨੇ ਇੱਕ ਕਹਾਵਤ ਕਹੀ, ਚੀਨ ਦੀ ਸਭਿਅਤਾ ਬੜੀ ਪੁਰਾਣੀ ਹੈ, ਬੜੀ ਵੈਲਿਊਏਬਲ ਉਹਨਾਂ ਦੀਆਂ ਪ੍ਰੋਵਰਬਸ ਨੇ, ਕਹਾਵਤਾਂ ਨੇ। ਸੋ ਉਹਨਾਂ ਨੇ ਉਹਨੂੰ ਕੋਟ ਕੀਤਾ ਕਿ ਵੀ ਇਹ ਚੀਨ ਦੀ ਕਹਾਵਤ ਹੈ ਕਿ ਬਜਾਏ ਕਿ ਤੁਸੀਂ ਕਿਸੇ ਨੂੰ ਇੱਕ ਮੱਛੀ ਖਾਣ ਨੂੰ ਦਿਓ ਰੋਜ਼ ਦੀ, ਕਿ ਉਹਦੀ ਭੁੱਖ ਦੂਰ ਹੋਏ, ਉਹਨੂੰ ਮੱਛੀਆਂ ਫੜਨਾ ਸਿਖਾ ਦਿਓ।
ਤੇ ਸਾਰੀ ਉਮਰ ਦੀਆਂ ਮੱਛੀਆਂ ਖਾਣੀਆਂ ਤੁਸੀਂ ਉਹਨੂੰ ਦੇ ਦਿੱਤੀਆਂ, ਉਹਦੀ ਭੁੱਖ ਦੂਰ ਕਰ ਦਿੱਤੀ। ਸੋ ਅਸੀਂ ਸਮਝਦੇ ਹਾਂ ਵੀ ਸਿੱਖੀ ਜਦੋਂ ਕਿਰਤ ਨੂੰ ਵਡਿਆਇਆ, ਆਧਾਰ ਤਾਂ ਇਹੀ ਹੈ ਕਿ ਭਾਈ ਕਿਸੇ ਦਾ ਵੀ, ਔਰ ਅਸੀਂ ਈਵਨ 47 ਦੇ ਉਸ ਪਾਰਟੀਸ਼ਨ ਪੀਰੀਅਡ ਜਿਸ ਤੋਂ ਬਾਅਦ ਉਜੜ ਕੇ ਆਏ, ਗੁਰਦੁਆਰਿਆਂ ਨੇ ਜ਼ਰੂਰ ਉਹਨਾਂ ਨੂੰ ਪਨਾਹ ਦਿੱਤੀ। ਪਹਿਲੇ 2 ਦਿਨ ਲੰਗਰ ਵੀ ਉਹਨਾਂ ਨੇ ਛਕਿਆ, ਲੇਕਿਨ ਤੀਜੇ ਦਿਨ ਹਰ ਕੋ ਬਾਹਰ ਤੁਰ ਪਿਆ ਸੀ ਕਿ ਜੀ ਅਸੀਂ ਇਹ ਨਹੀਂ ਖਾਣਾ ਹੈ, ਇਹ ਜਦੋਂ ਤੱਕ ਅਸੀਂ ਆਪਣੀ ਕਮਾਈ ਕਰਾਂਗੇ ਉਹਦੇ 'ਚ ਇੱਥੇ ਦਿਆਂਗੇ। ਔਰ ਇਹੀ ਕਾਰਨ ਸੀ ਕਿ ਇਸ ਦੇ ਬਾਵਜੂਦ ਕਿ ਇੰਨਾ ਵੱਡਾ ਉਜਾੜਾ ਹੋਇਆ, ਬਹੁਤ ਜਲਦੀ ਕੌਮ ਆਪਣੇ ਪੈਰਾਂ ਤੇ ਹੋ ਗਈ ਸੀ। ਫਿਰ ਉਹਨਾਂ ਨੇ ਵਿਆਹਾਂ ਦੇ ਟੁੱਟਣ ਦੀ ਗੱਲ ਕਿ ਘੱਟ ਪੜ੍ਹੇ ਲਿਖੇ ਲੋਕ, ਨੌਕਰੀਆਂ ਨਾ ਹੋਣਾ, ਬਾਕੀ ਪ੍ਰੈਸ਼ਰ, ਔਰ ਮੈਂ ਸਮਝਦਾ ਗਰੀਡ, ਔਰ ਜਿਵੇਂ ਮੈਂ ਬਿਗਨਿੰਗ 'ਚ ਗੱਲ ਕੀਤੀ ਸੀ ਕਿ ਵੀ ਜਦੋਂ ਤੱਕ ਅਸੀਂ ਘਰ ਨੂੰ ਇੱਕ ਸਿੱਖੀ ਦੀ ਨਰਸਰੀ ਨਹੀਂ ਬਣਾਉਂਦੇ, ਦੇਖੋ ਬਿਨਾਂ ਸੰਤੋਖ ਨਹੀਂ ਕਉ ਰਾਜੈ, ਇਹ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੇ ਕੋਈ ਰੱਜਿਆ ਤੇ ਉਹ ਸੰਤੋਖ ਦੇ ਨਾਲ ਰੱਜਿਆ। ਉਹ ਸੰਤੋਖ 'ਚ ਸਾਡੇ ਮਾਤਾ ਜੀ ਇੱਕ ਐਕਸਪ੍ਰੈਸ਼ਨ ਇਸਤੇਮਾਲ ਕਰਦੇ ਹੁੰਦੇ ਸੀ ਕਿ ਵੀ ਇੱਕ ਤਿਲ 7 ਭੈਣਾਂ ਨੇ ਵੰਡ ਕੇ ਖਾਧਾ ਸੀ, ਤੇ ਉਹ ਪੁੱਛਣਾ ਜੀ ਇੱਕ ਤਿਲ ਨੂੰ ਉਹਦੇ 7 ਟੁਕੜੇ ਕਿਵੇਂ ਹੋਏ? ਉਹ ਕਹਿੰਦਾ ਪਾਣੀ 'ਚ ਉਹਨੂੰ ਜਿਹੜਾ ਘੋਲ ਲਿਆ ਸੀ, ਉਹ ਪਾਣੀ ਸਾਰਿਆਂ ਨੇ ਵਰਤ ਲਿਆ। ਵੀ ਇਹ ਹੋਇਆ ਵੀ ਇੱਕ ਤਿਲ 7 ਭੈਣਾਂ ਨੇ ਵੰਡ। ਇਹ ਗੱਲ ਸੰਤੋਖ ਦੀ ਹੈ ਜੀ, ਕਿ ਜਦੋਂ ਤੁਸੀਂ ਇਸ ਹੱਦ ਤੱਕ ਆਪਣੇ ਮਨ ਨੂੰ ਟਿਕਾ 'ਚ ਲੈ ਆਉਂਦੇ ਹੋ ਕਿ ਬਈ ਇਹ ਅਸੀਂ ਜਿਹੜਾ ਵੰਡ ਕੇ ਛਕਣਾ, ਔਰ ਜਿੰਨੀ ਘੱਟ ਤੋਂ ਘੱਟ ਕਮਾਈ ਵੀ ਹੋਏ, ਕੋਈ ਜ਼ਰੂਰੀ ਨਹੀਂ ਹੈ ਕਿ, ਔਰ ਜਿਨ੍ਹਾਂ ਨੇ ਸਾਡਾ ਇਤਿਹਾਸ ਬਣਾਇਆ ਉਦੋਂ ਵੀ ਅੱਜ ਵੀ ਉਹੀ ਨੇ। ਹੁਣ ਪਿੱਛੇ ਇੱਕ ਮਾਤਾ ਦਾ ਜ਼ਿਕਰ ਅੰਮ੍ਰਿਤਸਰ ਦਰਬਾਰ ਸਾਹਿਬ ਦੀ, ਉਹ ਪਰਿਕਰਮਾ 'ਚ ਝਾੜੂ ਦੇ ਰਹੀ ਹੈ, ਸੇਵਾ ਕਰ ਰਹੀ ਹੈ, 4 ਕਿ 5 ਬੱਚੇ, ਇੱਕ ਬੇਟੀ ਮਾਰ ਦਿੱਤੀ ਪੁਲਿਸ ਨੇ, ਔਰ ਉਹ ਪੂਰੀ ਕਹਾਣੀ ਅੱਖਾਂ 'ਚੋਂ ਅਥਰੂ ਲਿਆਉਣ ਵਾਲੀ ਸੀ। ਔਰ ਉਹਨੇ ਕਿਹਾ ਕਿ ਜੀ ਜਦੋਂ ਅਸੀਂ ਮਿਲਦੇ ਹਾਂ, ਕੋਈ ਸ਼ਿਕਾਇਤ ਕਰਦਾ, ਕੋਈ ਮਾਤਾ ਕਹਿੰਦੀ ਮੈਨੂੰ ਇਸ ਸੇਵਾ 'ਚ ਆਨੰਦ ਆਉਂਦਾ ਹੈ, ਉਸ ਗੁਰੂ ਨੇ ਦਿੱਤੇ ਸੀ, ਗੁਰੂ ਨੇ ਲੈ ਲਏ ਨਾ, ਭਾਈ ਮੇਰੀ ਕਿਸੇ ਤੇ ਕੋਈ ਸ਼ਿਕਾਇਤ। ਇਹ ਹੈ ਇਸ ਹੱਦ ਤੱਕ ਜਿਹੜਾ ਹੈ ਜਦੋਂ ਸਿਦਕ ਔਰ ਸਬਰ ਆ ਜਾਂਦਾ ਹੈ, ਫਿਰ ਘਰ ਦੇ ਵਿੱਚ ਪਤੀ ਪਤਨੀ ਹੋਣ, ਬੱਚੇ ਬੱਚੀਆਂ ਹੋਣ। ਹੁਣ ਤਾਂ ਅਜੇ ਉਹ ਮਾਪਿਓ ਜਿਹੜੇ ਨੇ ਬੁਢਾਪੇ 'ਚ ਹੁੰਦੇ ਨੇ, ਤਾਂ ਮੁੰਡੇ ਕੁੜੀਆਂ ਆ ਜਾਂਦੇ ਨੇ ਕਿ ਜੀ ਜਿਹੜਾ ਇਹ ਘਰ ਜਿਹੜਾ ਵੰਡਣਾ ਹੈ, ਕਮਰਾ ਕਿਹਨੂੰ ਕਿਹੜਾ ਦੇਣਾ ਹੈ, ਕਿਹਨੇ ਕੀ ਲੈਣਾ ਹੈ ਜੀ। ਅਜੇ ਕਈ ਵਾਰੀ ਸੰਸਕਾਰ ਕੀਤਾ ਨਹੀਂ ਹੁੰਦਾ ਤੇ ਉਹ ਘਰ ਦੇ ਵਿੱਚ ਬੈਠੀ ਜਿਹੜੀ ਹੈ ਇਹ ਡਿਬੇਟ ਚੱਲ ਰਹੀ ਹੁੰਦੀ ਹੈ ਵੀ ਕਿਹਨੇ ਕੀ ਵੰਡਣਾ। ਸੋ ਜਦੋਂ ਇਸ ਔਰ ਖਾਂਦੇ ਪੀਂਦੇ ਲੋਕਾਂ 'ਚ ਇਹ ਨਹੀਂ ਕਦੇ, ਜੇ ਹੁਣ ਅੱਗਾਂ ਲੱਗਣ ਦੀ ਗੱਲ ਹੁੰਦੀ ਹੈ, ਸਾੜ ਦਿੱਤਾ, ਨੂੰਹ ਨੂੰ ਸਾੜਤਾ, ਟੌਰਚਰ ਕੀਤਾ, ਮਾਰ ਦਿੱਤਾ। ਕਦੇ ਦੇਖਿਆ ਝੁੱਗੀਆਂ ਵਾਲਿਆਂ ਨੇ ਆਪਣੀਆਂ ਨੂੰਹਾਂ ਸਾੜੀਆਂ ਹੋਣ? ਕਦੇ ਝੁੱਗੀਆਂ ਵਾਲੇ ਨੂੰਹ ਇਹ ਜਿਹੜੇ ਨੇ ਜਿਹਦੇ ਕੋਲ ਆਉਂਦਾ ਹੈ ਧਨ, ਉਹੀ ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਫਿਰ ਉਹਨਾਂ ਨੇ ਫਾਈਨਲੀ ਪੰਜਾਬੀ ਮਿਊਜ਼ਿਕ ਕਿ ਉਹਦਾ ਨੈਗੇਟਿਵ ਰੋਲ, ਉਹ ਤਾਂ ਅਕਸਰ ਅਸੀਂ ਦੇਖਦੇ ਹੀ ਹਾਂ ਕਿ ਕਿਵੇਂ ਕਲਚਰ ਹੀ ਬਦਲ ਦਿੱਤੇ। ਔਰ ਜਿਵੇਂ ਮੈਂ ਕੈਲੀਫੋਰਨੀਆ ਜਦੋਂ ਗਿਆ ਇਸ ਵੀਕਐਂਡ ਤੇ, ਬਹੁਤ ਸਾਰੇ ਮਿਲਦੇ ਨੇ ਆ ਕੇ ਇੰਡੀਵਿਜੂਅਲੀ ਵੀ, ਜਿਹੜੇ ਮੈਂ ਉਹਨਾਂ ਨੂੰ ਪੁੱਛਦਾ ਕੀ ਹਾਲ ਹੈ ਗੁਰੂਆਂ ਦੀ ਧਰਤੀ ਦਾ, ਉਹ ਕਹਿੰਦੇ ਜੀ ਉੱਥੇ ਕਲਚਰ ਹੀ ਬਦਲ ਦਿੱਤਾ। ਉੱਥੇ ਤਾਂ ਹੈਰਾਨੀ ਹੁੰਦੀ ਹੈ ਜਾ ਕੇ। ਔਰ ਕਈ ਉਹਨਾਂ 'ਚੋਂ ਉਹ ਨੇ ਜਿਹੜੇ 5 ਸਾਲ ਬਾਅਦ ਗਏ ਨੇ, ਕਈ ਤਾਂ ਚਲੋ 20 ਸਾਲ ਬਾਅਦ ਬਣੇ ਤੋਂ ਲੱਗਾ। ਉਹ ਕਹਿੰਦੇ ਜੀ ਹਰ ਵਾਰ ਜਾਓ ਤੇ ਤੁਹਾਨੂੰ ਲੱਗਦਾ ਵੀ ਇੱਕ ਸਟੈਪ ਹੋਰ ਥੱਲੇ ਨੂੰ ਗਿਆ, ਹੋਰ ਡੀਜਨਰੇਸ਼ਨ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜ਼ਾਤ ਪਾਤ ਦਾ ਸਿਸਟਮ ਜਿਹੜਾ OBC ਅਦਰ ਬੈਕਵਰਡ ਕਲਾਸਿਸ, ਉਹ ਤਾਂ ਜਿਹੜਾ ਗੁਜਰਾਤ ਦਾ ਹਿਰਦੇ ਪਟੇਲ ਕਿ ਕੀ ਹੈ ਜਿਹੜਾ ਇਹਨੇ ਸ਼ੁਰੂ ਕੀਤਾ, ਇਹ ਪੰਜਾਬ 'ਚ ਵੀ ਆਏਗਾ। ਕੱਲ੍ਹ ਹੀ ਸਟੋਰੀ ਸੀ ਕਿ ਇਹਨੂੰ ਕਿਵੇਂ ਐਕਸਪਲੋਇਟ ਕਰਨਗੇ ਅਗਲੀਆਂ ਸਾਰੀ ਆਪਣਾ ਪੋਲੀਟੀਕਲ ਬੇਸ ਬਣਾਉਣ ਦੇ ਲਈ। ਔਰ ਉਹਨੇ ਕਿਹਾ ਵੀ ਇਹ ਜਦੋਂ ਚੱਲ ਰਿਹਾ ਸਿੱਖਾਂ 'ਚ ਡਿਬੇਟ ਹੈ ਤੇ ਫਿਰ ਮੈਜੋਰਟੀ ਮਜ਼ਾਕ ਕਰਦੀ ਹੈ। ਪਟੇਲ ਨੇ ਵੀ ਕਿਹਾ ਸੀ ਸਿੱਖਾਂ, ਜਦੋਂ ਸਿੱਖਾਂ ਨੇ ਨੁਮਾਇੰਦੇ ਗਏ ਕਿ ਜੀ ਜਿਹੜਾ ਤੁਸੀਂ ਸ਼ਡਿਊਲ ਕਾਸਟ ਦੇ ਵਿੱਚ ਰੱਖਿਆ, ਤੁਸੀਂ ਸਿੱਖਾਂ ਨੂੰ ਨਹੀਂ ਰੱਖਿਆ ਜਿਹੜੇ ਸਿੱਖ ਸ਼ਡਿਊਲ ਕਾਸਟ ਨੇ। उन्होंने कहा जी हमने तो सुना है और आप भी कहते हैं भी सिखों में तो जात पात है नहीं, फिर अब आप कह रहे हैं जी कि हमारा रखो। आप अजीब हैं, आपका या तो ये मानो कि आप में जात पात है, अगर है फिर आप हिंदू हैं। ये पटेल ने शरारत। और यही गल दूसरा और अखीर च उन्होंने कहा भी गुरुद्वारियां ਜਿਹੜੀਆਂ ਥਾਂ ਥਾਂ ਅੱਗਾਂ ਲੱਗਣ ਦੀ ਗੱਲ ਹੈ, ਇਹ ਸਿਰਫ ਇੱਕ ਜਿਵੇਂ ਅਸੀਂ ਸਮਝਦੇ ਹਾਂ ਕਿ ਵੀ ਸਕ੍ਰਿਪਟ ਇਹ ਲੁੱਟ ਖੋਹ ਵੀ ਇਹਦੇ ਨਾਲ ਜੁੜੀ ਹੋਈ ਹੈ। ਔਰ ਮੈਂ ਆਲਮੋਸਟ ਉਹਨਾਂ ਦੇ ਸਾਰੇ ਪੁਆਇੰਟ ਕੁਛ ਨੂੰ ਮੈਂ ਐਲੈਬੋਰੇਟ ਨਹੀਂ ਕੀਤਾ ਕਿਉਂਕਿ ਸਮਾਂ ਸੀਮਾ ਵੀ ਹੈ ਜੀ। ਤੇ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਹੁਤ ਵਿਵਿਡ ਜਿਹੜੀ ਚਾਰ ਚੁਫੇਰਿਓਂ ਜਿਹੜੇ ਇਸ਼ੂਜ਼ ਨੇ ਸਾਰੇ ਪੀਰੀਅਡ ਦੇ ਉਹਨਾਂ ਨੂੰ ਜਿਹੜਾ ਉਹ ਸਮ ਅਪ ਕੀਤਾ ਜੀ। ਰੋ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।